ਸਿੱਖ ਤਾਂ ਬਦਮਾਸ਼ ਆਦਮੀ ਦਾ ਅੱਛਾ, ਬਿਲਕੁਲ ਉਹਨੂੰ ਮਰਬਾ ਜ਼ਮੀਨ ਦਾ ਤਾਂ ਮਰੱਬਾ ਜ਼ਮੀਨ ਦਾ ਸੀ, ਬਦਮਾਸ਼ੀ ਕਰਦਾ ਸੀ। ਬਦਮਾਸ਼ ਹੈਗਾ। ਚੋਰੀਆਂ ਕਰਨੀਆਂ ਮਾੜੇ ਘਰ ਨਾਲ ਸੀ ਕਰਦਾ, ਕਹਿੰਦੇ ਤਕੜੇ ਘਰ ਨਹੀਂ ਕਰਦਾ ਤਾ। ਤਕੜੇ ਘਰਾਂ ਨੂੰ ਲੁੱਟਦਾ ਸੀ, ਮਾੜੇ ਘਰੋਂ ਲੱਭਣਾ ਵੀ ਕੀ ਸੀ। ਲੱਭਣਾ ਵੀ ਇਹ ਫਿਰ ਤਾਸ਼ ਖੇਲਦੇ ਜਾ ਗੱਡੀ ਦੀਆਂ ਤਾਰਾਂ ਵੱਢ ਦਿੱਤੀਆਂ ਹੁੰਦੀਆਂ। ਟ੍ਰੇਨ ਦੀਆਂ? ਹਾਂ। ਅੱਛਾ। ਕਹਿੰਦਾ ਬਦਮਾਸ਼ੀ ਤਾਂ ਬਥੇਰੀ ਕੀਤੀ ਇਹਨੇ, ਵੱਢ ਕੇ ਵੇਖ ਲਈਏ। ਦਿਲ ਛੱਡ ਗਿਆ। ਮੈਂ ਤਾਂ ਕਹਿੰਦਾ ਕੋਈ ਹੁਣ ਕਹੇ ਵੀ ਚੱਲ ਤਾਂ ਹੁਣ ਚੱਲ ਪਈਏ। ਪੱਕੇ ਪੱਕੇ ਹੀ ਲੈ ਹੱਦ ਹੋ ਗਈ ਹੈ। ਹਾਂ, ਪੱਕੇ ਪੱਕੇ 16 ਮੁਸਲਮਾਨ ਰਹਿੰਦਾ ਉੱਥੇ। ਹਾਂ। अस्सलाम वालेकुम, सत श्री अकाल। एक पिंड पंजाब ਦਾ ਚੈਨਲ ਤੇ ਅਸੀਂ ਅੱਜ ਇੱਕ ਐਸੇ ਬਜ਼ੁਰਗਾਂ ਨਾਲ ਮੁਲਾਕਾਤ ਕਰਨ ਆਏ ਹਾਂ ਜਿਹੜੇ ਜ਼ਿਲ੍ਹਾ ਹੁਸ਼ਿਆਰਪੁਰ, ਤਹਿਸੀਲ ਊਨਾ, ਉੱਥੋਂ ਇੱਕ ਪਿੰਡ ਚੋਂ ਉੱਠ ਕੇ ਆਏ ਆ। ਅੱਜ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਉੱਥੇ ਕਿਹੜੇ ਕਿਹੜੇ ਮਤਲਬ ਇਹਨਾਂ ਦੇ ਆਲੇ ਦੁਆਲੇ ਪਿੰਡ ਸੀਗੇ, ਇਹ ਥਾਣਾ ਕਿਹੜਾ ਲੱਗਦਾ ਸੀ, ਜਾਂ ਬਾਕੀ ਵੀ ਗੱਲਾਂ ਬਾਤਾਂ ਇਹਨਾਂ ਨਾਲ ਸ਼ੇਅਰ ਕਰਦੇ ਹਾਂ ਤੇ ਇਹਨਾਂ ਨੂੰ ਪੁੱਛਦੇ ਹਾਂ ਵੀ ਅਸੀਂ ਕਿਹੜੇ ਪਿੰਡ ਚੋਂ ਉੱਠ ਕੇ ਆਏ ਆ। ਸਲਾਮ अलैकुम बाबा जी। वालेकुम सलाम। की हाल चाल है जनाब? बड़ा चंगा। ठीक ठाक हो? हाँ ठीक ठाक। बाबा जी ਤੁਹਾਡਾ ਨਾਮ ਕੀ ਆ? मावस्क। इमाम बख्श? हाँ जी। थोड़ा ਉੱਚੀ ਬੋਲਣਾ। हाँ जी। ਤੁਹਾਡੇ ਵਾਲਾ ਸਾਹਿਬ ਦਾ ਨਾਮ ਕੀ ਆ? जमालदीन। ਜਮਾਲਦੀਨ? जुम्मा जुम्मा कहते थे उत्थे। ਅੱਛਾ, ਜੁਮਾ ਕਹਿੰਦੇ ਸੀ। ਆਪਣੀ ਬਰਾਦਰੀ ਕਿਹੜੀ ਆ? गुज्जर। ਗੋਤ ਦਾ ਪਤਾ ਗੋਤ ਕਿਹੜੀ ਆ? देदड़। ਦੇਦੜ? ਅੱਛਾ, ਠੀਕ ਹੋ ਗਿਆ। ਬਾਬਾ ਜੀ ਆਪਣੇ ਕਿੰਨੀ ਕੁ ਉਮਰ ਸੀ ਜਦੋਂ ਉੱਥੋਂ ਉੱਠ ਕੇ ਆਏ ਤੁਸੀਂ? 16 साल का। ਮਾਸ਼ਾਅੱਲਾ, ਫੇਰ ਤਾਂ ਪਤਾ ਹੋਣਾ ਸਾਰਾ ਕੁਝ ਹੀ, सब कुछ ਸਾਰੀਆਂ ਗੱਲਾਂ ਬਾਤਾਂ ਦਾ ਪਤਾ ਹੋਣਾ। सब पता। ਮੰਗਣਾ ਹੋਇਆ ਸੀ ਕਿ ਨਹੀਂ ਇੱਥੇ ਆ ਕੇ ਹੋਇਆ? ब्याह होया तो उत्थे। 16 ਸਾਲ 'ਚ ਵਿਆਹ ਵੀ ਹੋ ਗਿਆ ਸੀ। हाँ। ਕੀ ਬਾਤ ਆ ਜੀ, ਕੀ ਬਾਤ। ਆਲੇ ਦੁਆਲੇ ਆਪਣੇ ਕਿਹੜੇ ਕਿਹੜੇ ਪਿੰਡ ਸੀਗੇ? गठेड़ा गठेड़ा टेड़ा जरगना ਅੱਛਾ। फे थप्पड़ ਹਾਂ। ते फिर आ गई अपनी लंबी ਅੱਛਾ। ते आ दूसरा आ डेरियां ਅੱਛਾ। मोटा हम्म। दुल्लम आ पिंड सगे अख बख सारे। ਚਲੋ ਮਾਸ਼ਾਅੱਲਾ। ਸਕੂਲੇ ਸਕਾਲੇ ਵੀ ਜਾਂਦੇ ਹੁੰਦੇ ਸੀ ਕਿ ਨਹੀਂ? नहीं 5 दिन गया था। ਪੰਜਵੀਂ ਜਮਾਤ ਤੱਕ? हाँ 5 दिन। 5 ਦਿਨ ਗਏ ਸੀਗੇ? हाँ। ਸੌਂ ਹੀ ਭੰਨੀ ਆ ਜਾਣੀ ਕਿ ਜਾ ਕੇ। मास्टर ने चपेड़ मारी थी और 2 ठोक के आ गया। ਅੱਛਾ, ਮਾਸਟਰ ਨੇ ਤੁਹਾਡੇ ਚਪੇੜ ਮਾਰੀ, ਤੁਸੀਂ ਜਗ੍ਹਾ 2 ਠੋਕ ਕੇ ਆ ਗਏ ਹੈ? आ गए मोड़। ਕੀ ਬਾਤ ਆ ਜੀ, ਕੀ ਬਾਤ ਆ। मोड़ नहीं गया। ਠੀਕ ਆ, ਮੁੜ ਕੇ ਜਾਣ ਵਾਲਾ ਕੰਮ ਹੀ ਨਹੀਂ ਰਿਹਾ ਹੈਗਾ। ਫਿਰ ਮਾਸਟਰ ਅਗਲੇ ਦਿਨ 2 ਮਾਰਦਾ, ਤੁਹਾਨੂੰ ਫਿਰ 4 ਮਾਰਨੀਆਂ ਪੈਣੀਆਂ ਸੀ। बिल्कुल। ਕੰਮ ਤਾਂ ਵੱਧ ਗਿਆ ਸੀ ਨਾ। बारी है। ਅੱਛਾ ਅੱਛਾ। ਬਾਬਾ ਜੀ ਆਪਣੇ ਪਿੰਡ 'ਚ ਕਿਹੜੀਆਂ ਕਿਹੜੀਆਂ ਬਰਾਦਰੀਆਂ ਬੈਠੀਆਂ ਸੀ ਉੱਥੇ ਗੁੱਜਰ ਟੋਟਲ? ਹੋਰ ਕੋਈ ਨਾ ਸੀ। ਹਿੰਦੂ ਗੁੱਜਰ ਤੇ ਦੂਸਰੇ ਹਿੰਦ ਦੇ। ਹਿੰਦੂ ਗੁੱਜਰ ਸੀ ਜਾਂ ਮੁਸਲਮਾਨ ਗੁੱਜਰ ਸੀਗੇ? ਨਹੀਂ ਉਹ ਹਿੰਦ ਦੇ ਗੁੱਜਰ ਤੇ ਉਹ। ਅੱਛਾ ਹਿੰਦ ਦੇ ਗੁੱਜਰ ਤੇ ਦੂਏ ਮੁਸਲਮਾਨ ਹੈ ਗੁੱਜਰ ਤੇ ਸਾਰੇ। ਅੱਛਾ ਅੱਛਾ ਅੱਛਾ। ਹੋਰ ਕੋਈ ਬਰਾਦਰੀ ਨਹੀਂ ਸੀ? ਹੋਰ ਬਰਾਦਰੀ ਸਾਡੇ ਕੋਈ ਨਾ ਸੀ। ਰੰਗਰ ਸਦੇ ਉਹ ਜਿਹੜੇ ਰੰਗਰ ਰਾਜਪੂਤ? ਹਾਂ ਬਾਤੀ। ਅੱਛਾ, ਹਿੰਦੂ ਰੰਗੜ ਸੀਗੇ। ਹਾਂ। ਠੀਕ ਆ। ਤੇ ਉਹਨਾਂ ਨਾਲ ਕਿੱਦਾਂ ਵਸੇਬ ਸੀ? ਆਪਣਾ ਰਹਿਣ ਸਹਿਣ ਕਿੱਥੇ ਸੀ ਉੱਧਰ? ਰਹਿਣ ਚੈਨ ਬਹੁਤ ਚੰਗਾ ਸੀਗਾ। ਅੱਛਾ। ਭੈਣਾਂ ਭਰਾਵਾਂ ਮੰਗਣ ਸੀ। ਅੱਛਾ। ਹਾਂ। ਕੋਈ ਮਤਲਬ ਖੁਣਸਾ ਨਹੀਂ ਸੀ ਜਿੱਦਾਂ ਅੱਜ ਕੱਲ੍ਹ ਲੋਕ ਨਾ ਕਰਦੇ? ਨਾ ਨਾ ਨਾ। ਹਾਂ। ਉੱਥੇ 40 ਮੀਲ ਧੀ ਭੈਣ ਚੱਲ ਜਾਵੇ ਮਜ਼ਾਰਕੀ ਕੋ ਹੱਕ ਪੁੱਟ ਕੇ ਨਾ ਸੀ ਦੇ। ਵਾਹ ਬਈ ਵਾਹ, ਕੀ ਬਾਤ ਆ। ਹਾਂ। ਇੰਨਾ ਜਾਨੀ ਇੱਕ ਦੂਜੇ ਦੀ ਸ਼ਰਮ ਮਜ਼ਾਕ ਕਰਦੇ ਸਾਰਾ ਸੀ। ਹਯਾਤੀ ਇੰਨੀ ਇੱਜ਼ਤ ਕਿਸੇ ਦੀ ਵੀ ਹੋਵੇ, ਕਮੀ ਦੀ ਹੋਵੇ। ਹਾਂ, ਧੀ ਭੈਣ ਤਾਂ ਸਾਂਝੀ ਹੁੰਦੀ ਭਾਵੇਂ ਜਿਹਦੀ ਵੀ ਮਰਜ਼ੀ ਹੋਵੇ। ਨਹੀਂ ਮੇਰਾ ਮਤਲਬ ਹੈ ਇੰਨੀ ਇੱਜ਼ਤ ਕਰਦੇ ਸੀ। ਅੱਛਾ, ਇੰਨੀ ਇੱਜ਼ਤ ਕਰਦੇ ਸੀਗੇ। ਅੱਛਾ, ਫਿਰ ਤੁਹਾਡਾ ਵਿਆਹ ਆਪਣਾ ਪਹਿਲੇ ਦੱਸੋ ਵੀ ਕਿੱਦਾਂ ਹੋਇਆ, ਸਾਨੂੰ ਮਾੜਾ ਜਿਹਾ ਉਹਦੇ ਬਾਰੇ ਦੱਸੋ। ਵਿਆਹ ਹੋਇਆ ਸੀਗਾ, ਮੰਗਣਾ ਪਹਿਲੇ ਹੋ ਗਿਆ, ਫਿਰ ਵਿਆਹ ਕਰਤਾ। ਅੱਛਾ ਅੱਛਾ ਅੱਛਾ। ਯਾਨੀ ਮੰਗਣਾ ਪਹਿਲੇ ਹੋ ਗਿਆ ਸੀ। ਹਾਂ। ਠੀਕ ਹੋ ਗਿਆ। ਕਿਹੜੇ ਪਿੰਡ ਹੋਇਆ ਸੀ? ਆਲੇ ਦੁਆਲੇ ਲਾਗੇ ਕਿਤੇ ਹੋ ਗਿਆ ਸੀਗਾ? ਲਾਗੇ ਥੱਪੜੀ। ਥਪੜੀ? ਹਾਂ। ਜੰਜ ਕਿੱਦਾਂ ਗਈ ਸੀ ਆਪਣੀ? ਤੁਰ ਕੇ। ਤੁਰ ਕੇ? ਹਾਂ। ਕਿੰਨਾ ਕੁ ਨੇੜੇ ਸੀ? 3 ਮੀਲ। ਬੰਦੇ ਕਿੰਨੇ ਕੁ ਲੈ ਗਏ ਸੀ? 40 50। 40-50 ਬੰਦੇ। ਕੀ ਸ਼ੁਗਲ ਮੇਲੇ ਹੋਏ ਫਿਰ ਤੁਹਾਡੇ ਨਾਲ ਵਿਆਹ? ਚੋਗਲ ਮੇਲੇ ਬਾਜਾ। ਅੱਛਾ। ਹੋਰ ਕੋਈ ਸ਼ੈ ਨਾ ਸੀ ਹੁੰਦੀ ਉੱਥੇ। ਆ ਖੁਸਰੇ ਮੁਸਰੇ ਇਹ ਚੀਜ਼ਾਂ ਤਾਂ ਹੁਣ ਹੁੰਦੀਆਂ, ਅੱਗੇ ਹੈ ਨਹੀਂ ਸੀਗੀਆਂ। ਬਾਜਾ ਹੀ ਬਸ ਚੰਗੀ ਜੀ। ਨਹੀਂ ਵੀ ਉੱਥੇ ਜਾ ਕੇ ਸ਼ਰਾਰਤਾਂ ਵੀ ਕਰਦੇ ਹੁੰਦੇ ਨਾ ਬਿਆੰਦਰ ਨਾ। ਉਹ ਨਹੀਂ, ਉਹ ਸ਼ਰਾਬ ਜਿਵੇਂ ਰਾਤ ਰੱਖ ਕੇ ਦੂਏ ਦਿਨ ਜਾਂਦੇ ਮੋੜ ਨਹੀਂ ਨਾ, ਮੁੰਡਾ ਕੱਢਣਾ ਅੰਦਰ ਬਿਠਾ ਕੇ ਖੱਟ ਤੇ। ਆਹੋ। ਤੇ ਉਹ ਸ਼ਰਾਰਤਾਂ ਹੁੰਦੀਆਂ, ਸੂਈ ਮਾਰਦਾ ਨਹੀਂ ਕਿਸੇ ਨੇ। ਹਾਂ।
ਸਾਲੀ ਨੇ ਜਾਂ ਕਿਸੇ ਨੇ ਆਹੋ ਜਾਂ ਜੁੱਤੀ ਚੁੱਕ ਲੈਣੀ ਲੁਕੋ ਲੈਣੀ। ਜੁੱਤੀ ਦਾ ਅਗਲੇ ਦਿਨ ਜਦੋਂ ਬੰਦਾ ਮਕਲਾਵਾ ਲੈਣ ਜਾਂਦਾ ਉਦੋਂ ਚੱਕਦੇ ਆ। ਨਹੀਂ ਉਦੋਂ ਵੀ ਚੱਕ ਲੈਣੀ ਆ। ਅੱਛਾ। ਹਾਂ ਸਰ। ਤੇ ਉਹ ਸੋਟੀ ਕਹਿੰਦੇ ਇੱਕ ਹੱਥ 'ਚ ਫੜਾਈ ਹੁੰਦੀ ਆ ਬਈ ਉਹ ਮੰਜੇ ਦੇ ਉੱਪਰ ਚਾਦਰ ਵਿਛਾ ਕੇ ਸੁੱਟ ਦਿੰਦੇ ਬੰਦੇ ਨੂੰ। ਹਾਂ ਵੀ ਕੋਈ ਸ਼ੈ ਨਹੀਂ ਉੱਪਰ ਵਿਛਾਈ ਹੁੰਦੀ। ਸੋਠੀ ਵਿਚਾਰ ਮੰਜੇ ਦੇ ਉੱਤੇ ਰਾਜਧਾਨੀ ਉੱਤੇ ਚਾਦਰ ਵਿਛਾਣੀ ਲਾੜੇ ਨੇ ਬਹਿਣਾ ਤੇ ਪੈਰ ਲੱਤਾਂ ਭਾਰ। ਹਾਂ ਸਰਾਣੇ 'ਚ ਸੂਈਆਂ ਦਿੱਤੀਆਂ ਹੁੰਦੀਆਂ ਸੀ। ਚੜਾਣਾ ਅੱਗੇ ਹੁੰਦੇ ਤੇ ਕਿੱਲੇ ਕਰਦੇ ਤੇ ਜਿਹੜਾ ਮੁੰਡਾ ਕਿੱਲਾ ਪੱਟ ਜਾਂਦਾ ਤਾਂ ਉਹਨੂੰ ਵਿਆਹ ਕਰਦੇ ਤੇ ਨਹੀਂ ਤੇ ਉਹ ਕਰਦੇ ਨਾ ਸੀ। ਉਹਦਾ ਵਿਆਹ ਹੀ ਨਹੀਂ ਸੀ ਕਰਦੇ। ਨਾ ਅੱਛਾ ਇਹਦਾ ਮਤਲਬ ਖੁਰਾਕਾਂ ਖਾਣੀਆਂ ਪੈਂਦੀਆਂ। ਖੁਰਾਕਾਂ ਖਾਣੀਆਂ ਉਸ ਮੁੰਡੇ ਨੇ ਅੱਜ ਵਿਆਹ ਉਹਦੇ ਦਿਨ ਰੱਖੇ ਤੇ ਸਾਲ ਤਾਈ ਮੁੰਡਾ ਵਿਹਲਾ ਰੱਖਣਾ ਤੇ ਘੇ ਦੇਣਾ ਉਹਨੂੰ। ਸਾਨ ਪਾਲਣਾ ਹੈ। ਸਾਲ ਪਾਲਣਾ ਫਿਰ ਉਹਨੇ ਨਾ ਕਿੱਲਾ ਉਹ ਪੱਟਣਾ ਤੇ ਗਾਂ ਵਿਹਲੇ ਬਣਨਾ। ਵਾਹ ਜੀ ਵਾਹ ਬੜੀ ਔਖੀ ਸ਼ਰਤ ਰੱਖੀ ਸੀਗੀ। ਹਾਂ ਤੁਹਾਡੇ ਕੋਲ ਵੀ ਪਟਾਇਆ ਸੀਗਾ? ਨਾ ਸਾਡੇ ਬਾਰੇ ਚ ਖਤਮ ਹੋ ਗਿਆ। ਉਦੋਂ ਖਤਮ ਚੰਗੇ ਰਹਿ ਗਏ ਨਹੀਂ ਤਾਂ ਪੱਟ ਨਹੀਂ ਸੀ ਹੋਣਾ। ਉਹ ਸਗਾ ਇੱਕ ਕਾਂਗੂ ਦਰਖਤ ਹਾਂ ਉਹ ਥੱਲੇ ਸੀਗਾ ਛੜੇ ਹੀ ਰਹਿ ਜਾਣਾ ਸੀ ਆਪਾਂ ਇਦਾਂ ਹੀ। ਜਿਵੇਂ ਉਹ ਜਨੇਤ ਲੈ ਕੇ ਗਏ ਨਾ ਉਹਨਾਂ ਨੇ ਕਿਹਾ ਪੱਟ ਉਹਨੇ ਕਿਹਾ ਅੱਬਾ ਇਹ ਗੱਡਿਆ ਨਹੀਂ ਇਹ ਥੱਲੇ ਜੜਾਂ ਨਾ। ਅੱਛਾ ਉਹਨੇ ਕਿਹਾ ਪੱਟ ਦੇ ਜੜਾਂ ਨੂੰ ਕੀ ਕਹਿੰਦੇ ਆ ਉਹਨੇ ਉਹ ਪੱਟਿਆ ਉਹਦਾ ਦਿਲੇ ਮੁੰਡੇ ਦਾ ਫਟ ਗਿਆ ਮਰ ਜ਼ੋਰ ਲੱਗ ਗਿਆ ਬਹੁਤਾ। ਉੱਥੋਂ ਬਾਅਦ ਖਤਮ ਹੋ ਗਿਆ। ਉਸ ਤੋਂ ਬਾਅਦ ਕੁਰਬਾਨੀ ਦੇਤੀ ਨਾ ਉਹਨੇ ਆਉਣ ਵਾਲਿਆਂ ਤੁਹਾਡੇ ਵਰਗੇ ਬੰਦਿਆਂ ਲਈ ਆਸਾਨੀ ਪੈਦਾ ਕਰਤੀ ਆਪਣੀ ਜਾਨ ਦੇ ਕੇ। ਬਿਲਕੁਲ ਵੀ ਇੱਥੇ ਆਉਣ ਵਾਲਿਆਂ ਕੋ ਪੱਟ ਨਹੀਂ ਹੋਣੇ ਚਲੋ ਇੱਥੇ ਕੰਮ ਕਰਾਈਏ। ਕੁਰਬਾਨੀ ਦੇ ਗਿਆ ਵਿਚਾਰਾ ਹੈ। ਠੀਕ ਹੋ ਗਿਆ। ਅੱਛਾ ਕੀ ਜ਼ਿਮੀਂਦਾਰਾ ਕਰਦੇ ਹੁੰਦੇ ਸੀ ਉੱਥੇ? ਜ਼ਿਮੀਂਦਾਰਾ ਉਹ ਪਾਬੜੀ ਤੇ ਅਸੀਂ ਠੀਕ ਆ। ਜ਼ਿਮੀਂਦਾਰਾ ਨਹੀਂ ਵੀ ਕਿਹੜੀ ਸ਼ਾ ਬੀਜਦੇ ਹੁੰਦੇ ਸੀ? ਹੈ ਪਹਾੜੀ ਇਲਾਕਾ ਸੀ ਕਿਹੜੀ ਸ਼ਾ ਬੀਜਦੇ ਹੁੰਦੇ ਸੀ? ਕਣਕ ਮੱਕੀ ਅੱਛਾ ਮਟਰ ਛੋਲੇ ਹਾਂ ਬਸ ਕਮਾਦ। ਅੱਛਾ ਇਹ ਚੀਜ਼ਾਂ ਸੀ ਜਾਣੀ ਉੱਥੇ ਬਿਆਨ ਕਰਦੇ। ਠੀਕ ਉਸ ਇਲਾਕੇ ਦੀ ਕੋਈ ਮਸ਼ਹੂਰ ਚੀਜ਼? ਮਸ਼ਹੂਰ ਚੀਜ਼ ਅੰਬ। ਅੰਬ ਸੀਗੇ? ਅੱਛਾ ਬਹੁਤ ਵਧੀਆ ਹੁੰਦੇ ਸੀ ਅੰਬ? ਬੱਲੇ 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 ਅੰਬ ਜਿਹਾ ਕੋਈ ਫਲ ਨਾ ਸੀ। ਅੱਛਾ ਬਹੁਤ ਅੰਬ ਸੀਗੇ। ਬਹੁਤ ਅੰਬ ਤੇ ਮਿੱਠਾ ਤੇ ਸ਼ਹਿਦ ਭਾਵੇਂ ਤੂੰ 6 ਮੀਲ ਖਾਂਦਾ ਚੱਲ ਜਾ ਤੈਨੂੰ ਆਵਾਜ਼ ਨਹੀਂ ਕਿਸੇ ਨੇ ਮਾਰਨੀ। ਅੱਛਾ ਵਾਹ ਜੀ ਵਾਹ। ਡੰਗਰ ਖਾਂਦੇ ਹੁੰਦੇ ਥੱਲੇ ਚੁੱਕ ਕੇ ਇੰਨਾ ਅੰਬ ਸੀ। ਹਾਂ ਠੀਕ ਆ। ਇੱਕ ਇਲਾਕਾ ਵੀ ਅੰਬ ਹੈਗਾ ਉੱਥੇ ਨਾਲ? ਉਹ ਅੰਬ ਦਾ ਤਾਂ ਹੈਗਾ ਨਾ ਠਾਣਾ। ਹਾਂ ਉਹਨੇ ਨੂੰ ਸੜਕ ਜਾਂਦੀ ਆ ਉਹਦੇ ਵਾਰ ਪਾਰ ਜੰਮਣਾ ਤਾਂ ਅੰਬ ਹੀ ਆ ਤੋੜ ਤਾਈ। ਤੁਹਾਡਾ ਥਾਣਾ ਕਿਹੜਾ ਸੀਗਾ? ਅੰਬ। ਅੱਛਾ ਡਾਕਖਾਨਾ? ਡਾਕਖਾਨਾ ਸਾਡਾ ਸੀਗਾ ਬਲੇਟ। ਅੱਛਾ ਹੋਰ ਜਿਹੜੀਆਂ ਬਰਾਦਰੀਆਂ ਆਪਣੀਆਂ ਬੈਠੀਆਂ ਸੀ ਉਹਨਾਂ ਨਾਲ ਕਿਸ ਤਰ੍ਹਾਂ ਮਤਲਬ ਲੈਣ ਦੇਣ ਸੀ ਤੁਹਾਡਾ ਜਿਹੜੀਆਂ ਪਿੰਡ 'ਚ? ਬਰਾਦਰੀਆਂ ਹੋਏ ਤਾਂ ਨਾ ਵੀ ਰਿਸ਼ਤੇਦਾਰੀ ਤੇ ਨਾ। ਅੱਛਾ ਕੋਈ ਜਿੱਦਾਂ ਇੱਥੇ ਪਿੰਡਾਂ 'ਚ ਬੈਠੇ ਨਾ ਹਾਂ ਇੱਦਾਂ ਹੀ ਬੈਠੇ ਤੇ ਇੱਦਾਂ ਹੀ ਰਹਿਣ ਦੇਣ ਤੇ। ਅੱਛਾ ਬਾਬਾ ਜੀ ਕਿੰਨੇ ਭੈਣ ਭਾਈ ਸੀ ਤੁਸੀਂ? 5 ਭਾਈ ਤੇ ਭੈਣ ਕੋਈ ਨਾ ਸੀ। ਭੈਣ ਕੋਈ ਨਹੀਂ ਸੀ? ਅੱਛਾ ਫਿਰ ਕਿੱਦਾਂ ਉੱਥੋਂ ਇੰਨੇ ਅੱਛੇ ਤਰੀਕੇ ਨਾਲ ਰਹਿੰਦੇ ਸੀ? ਪਿਆਰ ਮੁਹੱਬਤ ਵੀ ਤੁਸੀਂ ਦੱਸਦੇ ਬਥੇਰਾ ਸੀਗਾ। ਬੜੀ ਸੀਗੀ। ਤੇ ਫਿਰ ਕੀ ਬਣਿਆ? ਕਿਸ ਤਰ੍ਹਾਂ ਆਣਾ ਪਿਆ ਇੱਥੇ? ਸਾਨੂੰ ਐਲਾਨ ਹੋ ਗਿਆ ਤਾਂ ਇੱਕ ਚੱਕ ਸਾਧੂ ਦਾ ਸੀਗਾ ਬੰਦਾ। ਅੱਛਾ ਸਾਧੂ ਚੱਕ ਦਾ? ਉਹਨੇ ਕਿਹਾ ਤਾਂ ਵੀ ਤੁਸੀਂ ਉਹ ਫੌਜੀ ਸੀਗਾ ਉਹਨੇ ਕਿਹਾ ਵੀ ਅੱਜ ਨਿਕਲ ਜਾਓ ਪਿੰਡ। ਜਿੰਨੇ ਪਿੰਡ ਹੈ ਨਾ 84 ਪਿੰਡ ਦੇ ਉਹਨੇ ਦੇ 84 ਪਿੰਡ ਸੀਗੇ। ਅੱਛਾ ਉਹਨੇ ਕਿਹਾ 84 ਪਿੰਡਾਂ 'ਚ ਘੋੜਾ ਫੇਰ ਕੇ ਉਹਨੇ ਕਿਹਾ ਤਾਂ ਵੀ ਨਿਕਲ ਜਾਓ ਕਾਂਪਾਂ ਚੱਲ ਜਾਓ। ਅੱਛਾ ਬਚ ਜਾਓਗੇ ਸਿੱਖਾਂ ਨੇ ਮਾਰ ਦੇਣੇ। ਸਿੱਖ ਉਰਿਓਂ ਚਲੇ ਗਏ ਤੇ ਬਾਹਰ ਵਿੱਚੋਂ ਇੱਧਰੋਂ ਬਾਹਰ ਸਾਦੇ ਦੇ ਨਾ। ਅੱਛਾ ਫਿਰ ਅਸੀਂ ਕਾਂਪਾਂ 'ਚ ਆ ਗਏ। ਕੈਂਪਾਂ 'ਚ ਆ ਗਏ? ਕਿੰਨੇ ਕੁ ਵਜੇ ਨਿਕਲੇ ਪਿੰਡੋਂ? ਕਾਂਪਾਂ ਅਸੀਂ ਨਿਕਲਿਆ 3:30 ਵਜੇ ਸ਼ਾਮ ਦੇ? ਸਾਰਾ ਪਿੰਡ 3:30 ਵਜੇ ਇਕੱਠੇ ਹੋ ਗਏ? ਇਕੱਠੇ ਹੋ ਗਏ। ਅੱਛਾ ਗੱਡੇ ਗੁੱਡੇ ਦਾ ਸਮਾਨ ਰੱਖ ਕੇ? ਨਾ ਗੱਡੇ ਗੁੱਡੇ ਕੋਈ ਨਹੀਂ। ਬਿਸਤਰੇ ਬੱਦੇ ਵੀ ਅਸੀਂ ਆ ਜਾਣਾ ਮੁੜ ਕੇ ਕੱਲ ਨੂੰ। ਅੱਛਾ ਜਾਣੀ ਇਹੀ ਸੋਚ ਸੀ ਵੀ ਮੁੜ ਆਵਾਂਗੇ ਪਿੱਛੇ? ਮੁੜ ਆਵਾਂਗੇ। ਠੀਕ ਆ। ਉਂਝੇ ਜੰਦੇ ਲਾ ਕੇ ਹਿੰਦੀਆਂ ਨੂੰ ਚਾਬੀਆਂ ਦੇ ਆਏ ਸੀ। ਅੱਛਾ ਵੀ ਅਸੀਂ ਆ ਰਾਤ ਜਾਣਾ ਚਾਬੀਆਂ ਲੈ ਲਓ। ਅੱਛਾ ਕੋਈ ਆਪਣਾ ਸਮਾਨ ਵੀ ਉੱਥੇ ਦੱਬ ਦੁੱਬ ਕੇ ਆਇਆ ਸੀ? ਨਾ ਕੋਈ ਸ਼ੈ। ਤੁਸੀਂ ਕਹਿੰਦੇ 3:30 ਵਜੇ ਅਸੀਂ ਨਿਕਲੇ ਰਾਤ ਉੱਥੇ ਕੈਂਪ 'ਚ ਆ ਗਏ ਆ। ਕੈਂਪ 'ਚ ਆ ਕੇ ਫਿਰ ਕਿੰਨੇ ਦਿਨ ਉੱਥੇ ਰਹੇ? ਕੈਂਪ 'ਚ ਅਸੀਂ ਰਹੇ ਉੱਥੇ 15 ਦਿਨ ਸਾਨੂੰ ਉੱਥੇ ਰੱਖਿਆ। ਕੈਂਪ ਲੱਗਾ ਕਿੱਥੇ ਸੀ? ਕੈਂਪ ਲੱਗਾ ਹੁਸ਼ਿਆਰਪੁਰ ਤੇ ਉਰਲੇ ਬੰਨੇ ਆ ਕੇ। ਅੱਛਾ 15 ਦਿਨ ਉੱਥੇ ਰਹੇ। ਫਿਰ ਅਸੀਂ ਨਸਰਾਲੇ ਆ ਗਏ। ਉੱਥੇ ਰਹੇ 1.5 ਮਹੀਨਾ। ਅੱਛਾ ਫਿਰ ਉੱਤੋਂ ਅਸੀਂ ਕਮਾਲਪੁਰ ਆ ਗਏ। ਅੱਛਾ ਜੀ ਉੱਥੇ ਬਹੁਤ ਚਿਰ ਰਹੇ ਹਾਂ। ਅੱਛਾ ਫਿਰ ਅਸੀਂ ਵਿਆਸਾ ਦਰਿਆ ਟੱਪਿਆ ਉੱਥੇ ਰਹੇ ਹਾਂ। ਅੱਛਾ ਫਿਰ ਅੰਮ੍ਰਿਤਸਰ ਆਏ ਹਾਂ। ਅੱਛਾ ਅੰਮ੍ਰਿਤਸਰੋਂ ਫਿਰ ਅਸੀਂ ਟਰੱਕਾਂ ਦੇ ਵਿੱਚ ਲਾਹੌਰ ਆਏ। ਲਾਹੌਰ ਟਰੱਕਾਂ 'ਚ ਆਏ ਸੀਗੇ? ਟਰੱਕਾਂ ਬਾਘਾ ਬਾਰਡਰ ਦੇ ਰਾਸਤੇ? ਅੱਛਾ ਇਹ ਆਪਣਾ ਹਮਲਾ ਨਹੀਂ ਫੇਰ ਦਾ ਮਤਲਬ ਤੁਹਾਡੇ ਤੇ ਕੋਈ ਹੋਇਆ? ਨਹੀਂ
ਉਂਝ ਅੱਖ-ਵੱਖ ਬਥੇਰੇ ਹੁੰਦੇ ਜੇ ਮਰਦੇ ਟੈਂਦੇ ਬਥੇਰੇ ਦੇਖੇ ਵਾ ਹਮਲਾ ਸਾਡੇ ਦੇ ਤੁਹਾਡੇ ਤੇ ਨਹੀਂ ਹੋਇਆ, ਤੁਸੀਂ ਮਰਦੇ ਦੇਖੇ ਆ? ਹਾਂ ਬਿਲਕੁਲ ਸਹੀ। ਅੱਛਾ ਅੱਛਾ। ਇਹ ਹਮਲਾਵਰ ਵੀ ਕਹਿੰਦੇ ਕੋਈ ਖਾਸ ਲੋਕ ਹੀ ਸੀਗੇ, ਜਿਹੜੇ ਵਸੇਬ ਵਾਲੇ ਲੋਕ ਨਹੀਂ ਸੀਗੇ? ਜਿਹੜੇ ਸਾਡੇ ਨਾ ਸਿੱਖ ਹਾਂ ਇਹ ਮਾਰਦੇ ਤੇ ਜਿਹੜੇ ਹਿੰਦੂ ਤੇ ਨਾ ਹਾਂ ਆ ਕਰਾੜ ਕਡੂੜ ਚਮਾਰ ਚਮੂਰ ਹਾਂ। ਇਹ ਤਾਂ ਡਰਦੇ ਤੇ ਮੁਸਲਮਾਨਾਂ ਦੇ ਇਹ ਨਾ ਸੀ ਲੱਗੇ ਹੁੰਦੇ, ਇਹ ਨਹੀਂ ਸੀ ਲੱਗ ਗਿਆ। ਸਿੱਖ ਆਉਂਦੇ ਸੀ। ਸਿੱਖ ਵੀ ਬਾਹਰੋਂ ਆਉਂਦੇ ਸੀ, ਜਿਹੜੇ ਮਕਾਮੀ ਸੀ ਨਾ ਨਾ ਉਹ ਨਾ ਨਹੀਂ ਨਾ ਮਕਾਮੀ ਸਿੱਖ ਨਾ ਸੀ ਕੁਛ ਵੀ ਕਹਿੰਦੇ, ਜਿਹੜੇ ਬਾਹਰੋਂ ਆ ਕੇ ਉਹਨਾਂ ਨੂੰ ਸੀ ਲੁੱਟਣ ਵਾਲੇ, ਲੁੱਟਣ ਖੋਹਣ ਵਾਲੇ, ਲੁੱਟਣ ਖਾਣ ਵਾਲੇ ਉਹਨਾਂ ਨੂੰ ਨਾਲ ਠਾਲ ਲੈਂਦੇ ਸੀ ਫਿਰ। ਹਾਂ ਹਾਂ ਹਾਂ। ਹੋਰ ਕੋਈ ਨਾ ਸੀ। ਬਾਬਾ ਕੋਈ ਆਲੇ ਦੁਆਲੇ ਮੇਲਾ ਵੀ ਲੱਗਦਾ ਹੁੰਦਾ ਸੀ? ਹਾਂ ਸ਼ਾਹ ਨੂਰ ਦਾ ਮੇਲਾ, ਸ਼ਾਹ ਨੂਰ ਜਮਾਲ ਕਹਿੰਦੇ ਤੇ ਨੂਰ ਜਮਾਲ। ਹਾਂ ਕਿਹੜੇ ਪਿੰਡ ਲੱਗਦਾ ਸੀ ਮੇਲਾ ਉਹ? ਉਹ ਲੱਗਦਾ ਤਾਂ ਚੈਤਰ ਚ। ਨਹੀਂ ਉਹ ਤਾਂ ਚਲੋ ਮਹੀਨੇ 'ਚ ਲੱਗਦਾ ਸੀ, ਚੇਤਰ 'ਚ। ਹਾਂ। ਸ਼ਹਿਰ ਕਿਹੜੇ 'ਚ ਲੱਗਦਾ ਸੀ? ਸ਼ਹਿਰ ਨਾ ਸੀ ਉਹ, ਪਿੰਡ ਸੀਗਾ? ਪਿੰਡ ਵੀ ਨਾ ਸੀ। ਹਾਂ। ਇੱਕ ਪਹਾੜੀ ਸੀ ਉਹਦੇ ਵਿੱਚ ਤਾਂ ਅੱਛਾ ਬਜ਼ੁਰਗੋ, ਅੱਛਾ ਉੱਥੇ ਮੇਲਾ ਲੱਗਦਾ ਵਾ। ਅੱਛਾ ਬਾਵਾ ਹੀ ਭਰਦਾ ਹੁੰਦਾ ਸੀ? ਹਾਂ 10-12 ਪਿੰਡਾਂ ਦੇ ਉੱਥੇ ਦੁਨੀਆ ਆ ਜਾਂਦੀ ਸੀ। ਅੱਛਾ ਰਾਗ ਰੋਸ਼ਨ ਹੋਰ ਬੜਾ ਕੁਛ ਹੁੰਦਾ ਤਾ। ਅੱਛਾ। ਭਲਵਾਨੀਏ ਘੋਲਦੇ ਤੇ। ਤੁਸੀਂ ਵੀ ਕੋਈ ਘੋਲ ਛੋੜ ਵਾਲਾ ਕੀਤਾ ਕੰਮ ਕਿ ਨਾ ਨਹੀਂ? ਬਈ ਆਪਾਂ ਨਹੀਂ ਘੋਲੇ, ਆਪਾਂ ਤੇ ਛੋੜ ਜੇ ਸਗੇ ਮੁੰਡਿਆਂ ਨਾਲ ਹੀ ਘੋਲਤਾ। ਆਹੋ ਆਪਣੇ ਨਿਆਣੇ ਨੇ, ਕਿ 15 ਸਾਲਾਂ ਦਾ ਮੁੰਡਾ ਜਵਾਨ ਹੀ ਹੁੰਦਾ। ਉਹ ਤੇ ਛੁਗਲ ਮਗਲ ਹੁੰਦਾ ਹੀ ਜਾਂਦਾ। ਤੇ ਕੀ ਹੋਰ ਕੋਈ ਗੱਲਾਂ ਬਾਤਾਂ ਸਾਨੂੰ ਸੁਣਾਓ ਉੱਥੋਂ ਦੀਆਂ, ਕਿੱਦਾਂ ਦੇ ਰਹਿਣ ਬਹਿਣ ਸੀ ਤੁਹਾਡਾ? ਉੱਥੇ ਦਾ ਰਹਿਣ ਬਹਿਣ ਤੂੰ ਸੁਣਦਾ ਹੈ। ਜੇ ਉੱਥੇ ਦਾਜੀ ਹੈ ਨਾ ਤਾਂ ਦਸੇ ਜੀ ਵਿਹਲੇ ਬੈਠੇ, ਇੱਕ ਕਮਾਉਣ ਵਾਲਾ ਤਾਂ ਰੋਟੀ ਖੁਸ਼ਹਾਲੀ ਦੀ ਖਾਂਦੇ ਸੀ। ਖੁਸ਼ਹਾਲੀ ਦੀ ਰੋਟੀ ਖਾਂਦੇ ਸੀਗੇ? ਨਾ ਕੋਈ ਫਿਕਰ ਨਾ ਫਾਕਾ। ਹਾਂ। ਇੱਕ ਮਾਮਲਾ ਦੇਣਾ ਜਾ ਕੇ 6 ਮਹੀਨੇ। ਅੱਛਾ। ਕੋਈ ਪੈਸੇ ਦੀ ਲੋੜ ਨਾ ਸੀ। ਹਾਂ। ਮਈਆਂ ਆਮ, ਦੁੱਧ ਆਮ, ਬੱਕਰੀਆਂ ਆਮ, ਜਿਣਸਾਂ ਖੁੱਲੀਆਂ, ਜਨਸਾ ਖੁੱਲੀਆਂ। ਅੱਛਾ। ਡੰਗਰ ਪਸ਼ੂ ਖੁੱਲੇ। ਅੱਛਾ। ਕੋਈ ਫਿਕਰ ਫਾਕਾ ਨਾ ਸੀ। ਅੱਛਾ। ਨਹੀਂ ਪਾਣੀ ਬਹੁਤ ਅੱਛਾ ਸੀਗਾ। ਪਾਣੀ ਬਹੁਤ ਅੱਛਾ ਸੀ? ਪਾਣੀ ਇਹ ਹੈ ਕਿ ਤੂੰ ਹੁਣ ਤਾਂ ਮੰਨਣਾ ਨਹੀਂ, ਮੁੰਡਾ ਚਲੇ ਜਾ 18 ਪੂੜੇ ਮੈਂ ਖਾ ਲਏ ਤੇ ਆ ਪੂੜੇ ਕਣਕ ਦੇ ਹਲ ਪੂੜੇ। ਅੱਛਾ ਪੂੜੇ ਘੇ ਵਾਲੇ, 18 ਪੂੜੇ ਮੈਂ ਖਾ ਕੇ ਤੇ ਲੰਮਾ ਪੈ ਗਿਆ, ਸੌਂ ਗਿਆ। ਕਹਿੰਦੇ ਹੁਣ ਇਹਨੇ ਮੁੰਡੇ ਨੇ ਮਰ ਜਾਣਾ, ਇਹਨੇ ਮਰ ਜਾਣਾ, ਇੰਨਾ ਵੀ ਤੋਂ ਬਾਹਰ ਖਾ ਲਿਆ। ਮੈਂ ਕਿਹਾ ਨਹੀਂ ਮਰਦਾ, ਤੁਸੀਂ ਫਿਕਰ ਨਾ ਕਰੋ। ਤੇ ਉਹ ਮਤਲਬ ਹੈ ਕਿ ਉਹ ਗਜਾ ਜਿਹੜੀ ਹੈ ਨਾ, ਉਹ ਬਾਬਾ ਜੀ ਵੀ ਪਾਣੀ ਇਦਾਂ ਦਾ ਸੀ ਵੀ ਪਾਣੀ ਜਿਹੜਾ ਖਾਦੇ ਪੀਤੇ ਨੂੰ ਹਜ਼ਮ ਕਰ ਦਿੰਦਾ ਸੀਗਾ। ਇਹ ਤਾਂ ਗੱਲ ਅਸੀਂ ਆਪਣੇ ਵੀ ਸੁਣਦੇ ਆਏ ਆ। ਪਰ ਗਿਆ ਅਸੀਂ 3 ਵਾਰੀ ਰੋਟੀ ਗੋਸ਼ੇ ਖਾਦਾ। ਹਾਂ। ਅਜਾ ਖਾਦੇ ਨੂੰ 2 ਘੰਟੇ 3 ਹੁੰਦੇ ਤੇ ਭੁੱਖ ਲੱਗ ਪੈਂਦੀ ਸੀ। ਆ ਮੀਰਪੁਰ। ਅੱਛਾ ਮੀਰ, ਉਹ ਵੀ ਪਹਾੜੀ ਇਲਾਕਾ ਹੀ ਆ? ਪਹਾੜੀ ਇਲਾਕਿਆਂ ਦਾ ਪਾਣੀ ਇਦਾਂ ਦਾ ਹੀ ਆ ਜਿੱਥੇ ਵੀ ਤੁਸੀਂ ਚੱਲੇ। ਹਾਂ ਉਹ ਆਲੂਦਗੀ ਤੋਂ ਪਾਰ। ਇਹ ਪਾਣੀ ਤਾਂ ਨਹੀਂ ਅੱਛਾ, ਇਹ ਪਾਣੀ ਤਾਂ ਜ਼ਹਿਰਾ ਆ। ਇਹ ਜ਼ਹਿਰਾ ਹੈ। ਕੀ ਹੋ ਗਿਆ ਜੀ, ਬਲੱਡ ਵੱਧ ਗਿਆ, ਕੀ ਹੋ ਗਿਆ, ਬਲੱਡ ਘਟ ਗਿਆ, ਕੀ ਹੋ ਗਿਆ ਜੀ, ਇਹਨੂੰ ਕੈਂਸਰ ਹੋ ਗਿਆ, ਜਰਗਾਨ ਹੋ ਗਿਆ, ਕੀ ਹੋ ਗਿਆ ਜੀ, ਇਹਨੂੰ ਫਾਲਜ ਹੋ ਗਿਆ। ਹਾਂ ਲੈ ਬਾਬਾ ਉੱਥੇ ਤੁਸੀਂ ਜਦੋਂ ਰਹਿੰਦੇ ਸੀਗੇ, ਕੋਈ ਗੱਲਾਂ ਬਾਤਾਂ ਉੱਥੇ ਦੀਆਂ ਮਤਲਬ ਦੱਸੋ ਸਾਨੂੰ, ਵਾਕਿਆਤ ਸੁਣਾਓ, ਕੋਈ ਕਿਸੇ ਦੀ ਲੜਾਈ ਹੋਈ ਹੋਵੇ, ਗੱਲਾਂ ਬਾਤਾਂ, ਕਿਸੇ ਦਾ ਕੋਈ ਸ਼ੁਗਲ ਮੇਲਾ ਹੋਇਆ ਹੋਵੇ? ਸ਼ੁਗਲ ਮੇਲਾ ਇਹ ਹੁੰਦਾ ਤਾਂ ਰਾਗੀ ਹੁੰਦੇ ਸੀ। ਅੱਛਾ। ਉਹਨਾਂ ਨੇ ਜੇ ਕਰਾਣਾ ਨਾ ਰਾਗ ਤੇ ਉਹ ਸੱਦ ਲੈਣੇ, ਪਿੰਡਾਂ ਨੇ ਰਾਗ ਕਰਾਉਣੇ। ਖਲੋ ਕੇ ਪੁਲਿਸ ਦੀ ਕੋਈ ਲੈਣੀ, 4 ਬੰਦੇ ਖਲੋ ਜਾਣੇ ਵੀ ਕੋਈ ਨਾ ਸ਼ਰਾਰਤ ਕਰੇ। ਉਹ ਡਰਦੀ ਦੁਨੀਆ ਬੈਠੀ ਰਹੀ, ਰਾਗ ਸੁਣਦੇ ਦੇ। ਭਲਵਾਨ ਸੱਦ ਲੈਣੇ, ਵਿੱਚ ਕੋਲ ਹੋਣੇ, ਉਹ ਦੇਖਣੇ ਕਰਨੇ। ਹੋਰ ਕੋਈ ਨਾ ਸੀ। ਆ ਜਿਹੜਾ ਹੁਣੇ ਨਿਕਲਿਆ ਟੀਵੀ ਟੂਵੀ, ਇਹ ਹੈ ਨਾ ਸੀ ਉੱਥੇ। ਅੱਛਾ। ਉਦੋਂ ਕਿੱਥੇ ਟੀਵੀ ਹੁੰਦੇ ਸੀ? ਉਹ ਰੇਡੂਆ ਕਿਸੇ ਕਿਸੇ ਕੋ ਹੁੰਦਾ ਸੀ? ਹਾਂ ਉਹ ਮਰਦਾਨੀ ਕੰਮ ਤੇ ਉਦੋਂ। ਹਾਂ ਸੱਚੀ ਗੱਲ ਆ ਜੀ। ਖੁਰਾਕਾਂ ਖਾਲਸ ਹੁੰਦੀਆਂ ਸੀਗੀਆਂ। ਖੁਰਾਕਾਂ ਬੱਲੇ ਬੱਲੇ ਬੱਲੇ। ਖੁਰਾਕਾਂ ਦੁੱਧ ਖਾਲਸ, ਘੇ ਖਾਲਸ, ਦਹੀਂ ਖਾਲਸ, ਗੋਸ਼ਤ ਜਿਹੜਾ ਉਹ ਬੱਕਰੇ ਦਾ ਖਾਲਸ। ਹਾਂ ਸੱਚੀ ਗੱਲ। ਇੱਥੇ ਤੇ ਖੋਤਿਆਂ ਦਾ ਖੜਾਤਾ। ਆ ਜੀ ਇੱਥੇ ਤਾਂ ਖੋਤਿਆਂ ਦਾ ਖੜਾਤਾ। ਬਿਲਕੁਲ ਏਦਾਂ ਹੀ। ਇਹ ਮੁੱਲ ਕਾਹਦੇ ਜੋਗਾ ਹੈ ਭਈ? ਉਹੀ ਰੋਟੀ ਨਹੀਂ ਇੱਥੇ ਦੇ ਸਕਦਾ ਕੋਈ ਜਿੰਨੀ ਇਤਨੂੰ। ਜੀ ਰੋਟੀ ਉਹ ਦਿੰਦੇ ਜੇ ਉੱਥੇ। ਅੱਛਾ। ਹਾਂ ਉੱਚੀ ਜਰਾ ਰੋਟੀ ਉੱਥੇ ਜਿਹੜੀ ਦਿੰਦੇ ਤੇ ਨਾ ਜਨੇਤ ਨੂੰ। ਜਨੇਤ ਨੂੰ। ਹਾਂ ਹੁਣ ਗਏ ਨਾ 50-60 ਬੰਦੇ। ਉਹਨਾਂ ਦੀਆਂ ਸੋਠੀਆਂ ਫੜ ਲੈਣੀਆਂ। ਸੋਠੀਆਂ ਫੜ ਲੈਣੀਆਂ, ਸੋਠੀਆਂ ਨਾਲ ਜਾਣਾ, ਪੱਗਾਂ ਬੰਨ੍ਹ ਕੇ, ਨੰਗੇ ਸਿਰ ਕੋਈ ਨਾ ਸੀ। ਅੱਛਾ। ਹਾਂ ਬੰਦ। ਅੱਛਾ। ਤੇ ਉਹਨਾਂ ਨੇ ਜਾ ਸੋਠੀਆਂ ਫੜ ਕੇ ਰੱਖ ਲੈਣੀਆਂ। ਫਿਰ ਉਹਨਾਂ ਨੇ ਇਹ ਐਡੀਆਂ ਐਡੀਆਂ
ਸੈਣਕੀਆਂ ਹੁੰਦੀਆਂ ਦੀਆਂ ਕੱਚੀਆਂ, ਅੱਛਾ ਜੀ। ਉਹ ਵਾਲ ਮੇ ਚੌਲ ਪਾਣੇ, ਹੂੰ ਉੱਤੇ ਪਾਉਣੀ ਸ਼ੱਕਰ, ਹੂੰ ਉੱਤੇ ਤੇਰੇ ਵਰਗੇ ਨੇ ਘੇ ਪਾਈ ਜਾਣਾ, ਜਿੰਨਾ ਚਿਰ ਤੇ ਕਹਿਣਾ ਨੀ, ਮੈਂ ਕਹਿਣਾ ਨਹੀਂ ਬੰਦ ਹੋ ਜਾ, ਉਹਨਾਂ ਚਿਰ ਤੇ ਹੋਣਾ ਨਹੀਂ। ਅੱਛਾ। ਉਹ ਖਾਣਾ ਹੂੰ ਮਗਰੋਂ ਹੁੰਦੀ ਸੀ ਕੜੀ ਪਕਾਈ ਹੋਈ, ਅੱਛਾ ਉਹ ਕੜੀ ਇੱਥੇ ਨਹੀਂ ਬਣ ਸਕਦੀ। ਅੱਛਾ। ਉਹ ਫਿਰ ਸਾਦੇ ਚੌਲਾਂ ਦੇ ਉੱਤੇ ਵਾਲਦਿਆਂ ਦੇ ਪਾ ਕੇ ਉਬਾਲੂ ਚੌਲਾਂ ਦੇ ਕੜੀ ਪਾ ਖਾਣੀ। ਕੜੀ ਪਾ ਕੇ ਖਾਣੀ। ਬਾਬਾ ਉਹ ਕੜੀ ਇੱਥੇ ਕਿਉਂ ਨਹੀਂ ਬਣ ਸਕਦੀ, ਕੀ ਖਸੀਅਤ ਆ? ਇੱਥੇ ਨਹੀਂ ਬਣ ਸਕਦੀ, ਉਹ ਲੱਸੀ ਹੈ ਨਹੀਂ ਇੱਥੇ, ਹਾਂ ਉਹ ਲੱਸੀਆਂ ਨਹੀਂ ਹੈਗੀਆਂ। ਲੱਸੀ ਹੈ ਨਹੀਂ, ਉਹ ਲੱਸੀ ਹੁੰਦੀ ਸੀ ਸੰਘਣੀ ਸੰਘਣੀ ਤੇ ਖਰੀ। ਖਰੀ ਹੁੰਦੀ ਸੀ। ਹਾਂ, ਨਾ ਇਹ ਨਾ ਹੀ ਪਕਾ ਸਕਦੇ। ਆਹੋ ਇਹਨਾਂ ਨੂੰ ਪਕਾਣੀਆਂ ਨਹੀਂ ਆਉਂਦੀਆਂ, ਇੱਥੇ ਨਾ, ਕੜੀ ਪਕਾਉਂਦਾ ਕੌਣ ਆ? ਨਾ, ਨਾ। ਹਾਂ ਬੁੜੀਆਂ ਨੂੰ ਹੁਣ ਭੁੱਲ ਗਈ ਘਰਾਂ ਵਿੱਚ, ਹਾਂ ਪੁਰਾਣੀਆਂ ਗੱਲਾਂ ਹੋ ਗਈਆਂ। ਹਾਂ। ਕਹਿੰਦੇ ਉਧਰ ਤੁਹਾਡੇ ਇਲਾਕੇ ਦੀ ਮੱਕੀ ਬੜੀ ਮਸ਼ਹੂਰ ਹੁੰਦੀ ਸੀ, ਪਹਾੜੂ ਮੱਕੀ। ਮੱਕੀ ਹੁੰਦੀ ਸੀ, ਅੱਜ ਦੀ ਗੁੱਲੀ ਹੁੰਦੀ ਸੀ। ਅੱਛਾ। ਤੂੰ ਸਾਰਾ ਦਿਨ ਚੱਬ ਲੈ, 2-3 ਗੁੱਲੀਆਂ ਚੱਬ ਕੇ ਲੱਸੀ ਪੀ, ਤੈਨੂੰ ਪਰਵਾਹ ਨਾ ਸੀ। ਅੱਛਾ। ਛੱਲੀ ਹਜਮ। ਵਾਹ ਬਈ ਵਾਹ। ਹਾਂ, ਅਸਲ ਉਹ ਪਾਣੀ ਦਾ ਹੀ ਕਮਾਲ ਸੀ, ਪਾਣੀ ਬਹੁਤ ਪਾਣੀ ਚੰਗਾ ਦਾ ਕਮਾਲ ਸੀਗਾ, ਨਾਲੇ ਇੱਕ ਇਹ ਸੀਗੀ ਇੱਜ਼ਤ ਸ਼ਰਮ ਸੀਗੀ। ਹੂੰ ਅੱਲਾਹ ਤਾਲਾ ਨੇ ਉਹ ਮਕਾਨ ਪੈ ਗਏ ਪੱਕੇ, ਹਾਂ ਗੈਰ ਤੇ ਗਈ ਓੜੋ, ਹਾਂ ਮਕਾਨ ਤੇ ਕੱਚੇ, ਹਾਂ। ਇਹਦਾ ਹੀ ਸ਼ਰਮ ਸੀ। ਸੱਚੀ ਗੱਲ ਆ। ਸਮਝਿਆ? ਮਕਾਨ ਕੱਚੇ ਸੀ, ਰਿਸ਼ਤੇ ਪੱਕੇ ਸੀ। ਰਿਸ਼ਤੇ ਨਾ ਸੀ ਪੱਕੇ। ਮਤਲਬ ਗੱਲ ਇਹ ਆ ਵੀ ਉਦੋਂ ਲੋਕ ਹਯਾ ਸ਼ਰਮ ਕਰਦੇ ਸੀਗੇ। ਹਯਾ ਸ਼ਰਮ ਕਰਦੇ ਸੀ। ਵੀ ਪੱਕੇ ਰਿਸ਼ਤੇ ਦਾ ਮਤਲਬ ਆ ਕਿ ਸ਼ਰਮ ਹਯਾ ਵਾਲੇ ਸੀਗੇ। ਹਯਾ ਸੀਗਾ। ਹੁਣ ਕੱਚੇ ਆਪੇ ਹੀ ਆ ਵੀ ਜਦੋਂ ਕਿਸੇ ਦਾ ਖਿਆਲ ਹੀ ਨਹੀਂ ਕਰਨਾ। ਨਾ ਨਾ ਨਾ, ਹਾਂ ਹੁਣ ਨਹੀਂ। ਹੁਣ ਭਾਈ ਨੂੰ ਤਾਂ ਭਾਈ ਨਹੀਂ ਵੇਖ ਕੇ ਰਾਜੀ। ਹਾਂ। ਹਾਂ, ਉਦੋਂ ਤਾਂ ਆਂਢ ਗੁਆਂਢ ਦਾ ਵੀ ਬੰਦਾ ਖਿਆਲ ਕਰ ਲੈਂਦਾ ਸੀ। ਉਦੋਂ ਆਣ ਗੁਆਰ ਦਾ ਛੱਡ ਕੇ, ਜੇ ਤੈਨੂੰ ਪਿੰਡ ਦੀ ਤਕਲੀਫ ਹੈ ਨਾ, ਹਾਂ ਜੇ ਉਹਦੇ ਇਕੱਠੇ ਹੋ ਕੇ ਬਹਿ ਜਾਂਦੇ ਜੇ, ਚਲੋ ਉਹਨੂੰ ਦਿਓ 200 ਰੁਪਈਆ, 400। ਹੂੰ। ਉਹਨੂੰ ਬਰਾਬਰ ਕਰੋ। ਅੱਛਾ ਬਾਬਾ, ਜਦੋਂ ਉਹ ਉੱਥੇ ਰਹਿੰਦੇ ਸੀ, ਉੱਥੇ ਪਿੰਡ 'ਚ ਆਲੇ ਦੁਆਲੇ ਦੇ ਪਿੰਡਾਂ 'ਚ ਕੋਈ ਸਿੱਖਾਂ ਨਾਲ ਜਾਂ ਕਿਸੇ ਹਿੰਦੂਆਂ ਦੇ ਬੰਦਿਆਂ ਨਾਲ ਕੋਈ ਦੁਆ ਸਲਾਮ ਹੈਗੀ ਸੀ? ਬੋੜਿਆਂ ਦੀ ਕਿਤੇ ਦੂਰ ਪਾਰ ਹੋਵੇਗੀ, ਨੇੜੇ ਹੈ ਨਾ। ਤੁਹਾਡਾ ਕੋਈ ਯਾਰ ਬੇਲੀ ਨਹੀਂ ਹੈਗਾ? ਉੱਥੇ ਹਾਂ ਯਾਰ ਬੇਲੀ ਹੈਗੇ ਨਾ। ਦੱਸੋ ਕਿਹੜੇ ਕਿਹੜੇ ਆ? ਉੱਥੇ ਇੱਕ ਤਾਂ ਹੈਗਾ ਰਾਣੂ। ਰਾਣੂ? ਹਾਂ, ਉਹ ਮੇਰਾ ਦੂਆ ਫੁੱਫੀ ਦਾ ਪੁੱਤ ਹੈ ਉੱਥੇ। ਉਹ ਉੱਥੇ ਹੀ ਰਹਿ ਗਿਆ ਸੀ? ਅੱਛਾ, ਉੱਥੇ ਹੀ ਬੈਠਾ। ਉੱਥੇ ਬੈਠੇ ਆ ਤੁਹਾਡੀ ਫੁੱਫੀ ਦੇ ਪੁੱਤ ਰਾਣੂ। ਹੋਰ ਕੀ ਨਾਂ ਸੀ ਉਹ ਵੀ ਦੱਸੋ। ਹੋਰ ਸਗੇ ਹਿੰਦ ਦੇ। ਹੂੰ। ਰਾਣੂ ਹੈਗਾ ਹਾਲੇ? ਰਾਣੂ ਹੈਗਾ। ਕੋਈ ਰਾਬਤਾ ਹੈਗਾ ਉਹਨਾਂ ਨਾਲ? ਨਹੀਂ ਨਹੀਂ, ਰਾਬਤਾ ਰੂਬਤਾ ਤਾਂ ਕੋਈ ਨਹੀਂ। ਅੱਛਾ। ਮੇਰਾ ਉਂਝੇ ਬਸ ਉਹ ਸ਼ੇਖੂ ਪਰ ਰਹਿੰਦੇ, ਉਹਦੇ ਭਰਾ, ਉਹਨਾਂ ਨਾਲ ਹੋਏਗਾ। ਅੱਛਾ। ਮਿਲਕੀ ਸਿੱਬਾ ਅੱਛਾ। ਹਿੰਦੂ ਗੁੱਜਰ ਸਗੇ। ਇਹ ਮਿਲਕੀ ਸਿੱਬਾ ਹਿੰਦੂ ਗੁੱਜਰ ਸੀਗੇ? ਹਾਂ। ਤੁਹਾਡੇ ਹਾਣੂ ਸੀਗੇ? ਹਾਂ, ਮਿਲਕ ਜਾਰ ਇੱਕ ਚੌਰੀ ਹੁੰਦਾ ਤਾ, ਨੋਕਲ ਹੁੰਦਾ ਤਾ, ਰੰਗੜ। ਅੱਛਾ ਹਾਂ ਠੀਕ ਆ। ਹਾਂ, ਇਹ ਤੁਹਾਡੇ ਜਾਣੂ ਸੀਗੇ? ਬੜੇ ਜਾਣੂ ਸਗੇ। ਫਤਿਹ ਸਿੰਘ ਬਤਨਾ, ਅੱਛਾ। ਸਭ ਚੰਗੇ ਸੀ। ਚੰਗੇ ਸੀ ਬੰਦੇ? ਘਰਾਂ ਚ ਚਲ ਜਾਂਦੇ ਸੀ ਉਹਨਾਂ ਦੇ? ਹੋਰ ਆਪਣੇ ਘਰਾਂ ਤਰ੍ਹਾਂ ਹੀ? ਉਹ ਆਪਣਾ ਤਰ੍ਹਾਂ ਏਦਾਂ ਹੀ, ਅੱਛਾ ਕੋਈ ਨਾ ਸੀ। ਠੀਕ। ਤੇ ਆਪਣੇ ਪਿੰਡ ਦਾ ਲੰਬੜਦਾਰ ਕੌਣ ਸੀ? ਹਾਂ, ਆਪਣੇ ਪਿੰਡ ਦਾ ਲੰਬੜਦਾਰ ਕੌਣ ਸੀ? ਮਿਲਕ ਜਾਰ। ਮਿਲਕ? ਮਿਲਕ ਜਾਰ ਕਿਹੜੀ ਬਰਾਦਰੀ ਦਾ ਸੀ? ਰਾਣਾ। ਰਾਣਾ ਸੀਗਾ। ਅੱਛਾ, ਉਹ ਕਿੱਥੇ ਆ ਕੇ ਬੈਠੇ ਆ? ਉਹ ਐ ਨਹੀਂ, ਉਹ ਤਾਂ ਹਿੰਦੂ ਦਾ ਉੱਥੇ। ਅੱਛਾ, ਉੱਥੇ ਬੈਠੇ ਆ, ਰਾਣਾ ਹਿੰਦੂ ਸੀਗੇ। ਠੀਕ ਆ ਠੀਕ ਆ, ਚਲੋ ਜੀ। ਅੱਛਾ, ਉੱਥੋਂ ਫਿਰ ਤੁਸੀਂ ਕਹਿੰਦੇ ਲਾਹੌਰ ਆ ਗਏ ਆ। ਲਾਹੌਰ ਆ ਕੇ ਤੁਸੀਂ ਫਿਰ ਸਿੱਧੇ ਐਸੇ ਪਿੰਡ ਚ ਆਏ? ਨਹੀਂ ਨਹੀਂ, ਹਾਂ। ਲਾਹੌਰੋਂ ਫਿਰ ਅਸੀਂ ਆਏ ਹਾਂ ਸਿੱਧੇ ਲੈਲਪੁਰ। ਅੱਛਾ। ਲੈਲਪੁਰੋਂ ਫਿਰ ਅਸੀਂ ਆਏ ਹਾਂ ਟੋਬੇ। ਟੋਬੇ? ਟੋਬੇ ਤੋਂ ਫਿਰ ਅਸੀਂ ਟੋਬੇ ਹੀ ਰਹੇ ਹਾਂ। ਹਾਂ ਹਾਂ। ਫਿਰ ਅਸੀਂ ਜ਼ਮੀਨ ਪਵਾਈ 60 ਚ। ਅੱਛਾ, 60 ਚ ਹਰਿਆਣੇ ਦੇ ਕੋਲ? ਆ 11.5 ਕਿੱਲੇ। ਅੱਛਾ। ਫਿਰ ਉੱਥੇ ਅਸੀਂ ਦੇਖੇ ਤਾਂ ਮਲਕ ਪਰੀਏ ਗੁੱਜਰ ਸਕੇ। ਹਾਂ। ਅਸੀਂ ਕਿਹਾ ਨਹੀਂ ਯਾਰ, ਇੱਥੇ ਨਹੀਂ ਰਹਿਣਾ, ਹੁਸ਼ਿਆਰਪੁਰੀਆਂ ਦੀ ਜਗ੍ਹਾ। ਅੱਛਾ। ਫਿਰ ਆਹ ਪਿੰਡ ਜਿਹੜੇ ਬੈਠੇ ਨੇ, ਇਹ ਦੇਹਰੀਆਂ ਦੇ ਸਗੇ, ਕਹਿੰਦੇ ਵੀ ਹੁਸ਼ਿਆਰਪੁਰੀਏ ਦੇਹਰੀਆਂ ਦੇ ਬੈਠੇ। ਹੂੰ। ਫਿਰ ਅਸੀਂ ਇੱਥੇ ਆਏ। ਅੱਛਾ, ਇਹ ਪਿੰਡ ਜਿਹੜਾ, ਇਹਦਾ ਕੀ ਨਾਂ ਹੈ ਜਿੱਥੇ ਆ ਕੇ ਬੈਠੇ ਆ? ਜਗਵਾ 50। ਜੱਗੂ ਵਾਲੀ 50? ਪਹਿਲੇ ਕਹਿੰਦੇ ਇਹਦਾ ਕੋਈ ਪਿੰਡ ਹੋਰ ਨਾਂ ਸੀ? ਨਹੀਂ, ਹਾਂ। ਇਹੋ ਹੀ ਪਿੰਡ ਦਾ ਸਿੱਖਾਂ ਨੇ ਮੁੰਡ ਤੇ ਰੱਖਿਆ ਹੈ। ਅੱਛਾ, ਇਹ ਸਿੱਖਾਂ, ਜੱਗੂ ਜਿਹੜਾ ਸੀ ਸਿੱਖ ਸੀਗਾ? ਸਿੱਖ। ਜੱਗੂ ਵਾਲੀ 50 ਤਾਂ ਕਹਿੰਦੇ ਇਹਨੂੰ। ਉਹ ਸਿੱਖ ਦਾ ਨਾਂ ਪੂਰਾ ਕੀ ਸੀ? ਜੱਗੂ? ਜੱਗੂ। ਅੱਛਾ, ਜੱਗੂ ਸਿੰਘ। ਹਾਂ। ਠੀਕ ਆ। ਉਹਦੇ ਬਾਰੇ ਕੋਈ ਜਾਣਦੇ ਹੋ? ਕੌਣ ਸੀ, ਕੀ ਕਿਦਾਂ ਦਾ ਬੰਦਾ ਸੀ? ਸਿੱਖ ਤਾਂ ਬਦਮਾਸ਼ ਆਦਮੀ ਦਾ। ਅੱਛਾ। ਬਿਲਕੁਲ, ਹੁਣ ਮਰਬਾ ਜ਼ਮੀਨ ਦਾ ਤਾਂ ਮਰੱਬਾ ਜ਼ਮੀਨ ਦਾ ਸੀ, ਬਦਮਾਸ਼ੀ ਕਰਦਾ ਸੀ? ਬਦਮਾਸ਼ ਹੈਗਾ।
ਚੋਰੀਆਂ ਕਰਨੀਆਂ ਮਾੜੇ ਘਰ ਨਾਲ ਸੀ ਕਰਦਾ, ਕਹਿੰਦੇ ਤਕੜੇ ਘਰ ਨਹੀਂ ਕਰਦਾ ਤਾ। ਤਕੜੇ ਘਰਾਂ ਨੂੰ ਲੁੱਟਦਾ ਸੀ, ਮਾੜੇ ਘਰੋਂ ਲੱਭਣਾ ਵੀ ਕੀ ਸੀ? ਲੱਭਣਾ ਵੀ ਇਹ ਫਿਰ ਤਾਸ਼ ਖੇਲਦੇ ਜਾ ਗੱਡੀ ਦੀਆਂ ਤਾਰਾਂ ਵੱਢ ਦਿੱਤੀਆਂ ਸੀ। ਟ੍ਰੇਨ ਦੀਆਂ? ਹਾਂ। ਅੱਛਾ। ਕਹਿੰਦਾ ਬਦਮਾਸ਼ੀ ਤਾਂ ਬਥੇਰੀ ਕੀਤੀ ਐ, ਨਹੀਂ ਵੱਢ ਕੇ ਵੇਖ ਲਈਏ। ਹਾਂ ਇਦਾਂ ਦਾ। ਅੱਛਾ। ਉਹ ਸਾਥੇ ਅੱਗੇ ਹੀ ਨਿਕਲ ਗਏ ਚਲੇ। ਅੱਛਾ, ਲੇਕਿਨ ਆਪਣਾ ਨਾਂ ਤਾਂ ਛੱਡ ਗਿਆ ਨਾ? ਹਾਂ ਨਾ ਹੈ, ਨਾਂ ਉਹਦਾ ਹੈ। ਨਾ ਆਲੇ ਦੁਆਲੇ ਦੇ ਇਲਾਕੇ 'ਚ ਵੀ ਤੁਹਾਡੇ ਜੱਗੂ ਵਾਲੀ ਪੰਜਾਬ ਮਸ਼ਹੂਰ ਆ। ਟੋਬੇ ਤੇ ਸਿੱਖ ਆਇਆ ਸੀਗਾ, ਉਹਨੇ ਕਿਹਾ ਤਾਂ ਮੈਂ ਆਖਰ ਜੱਗੂ ਵਾਲੇ ਪਿੰਡ ਹੀ ਜਾਣਾ। ਅੱਛਾ। ਉਹ ਵੀ ਇੱਥੇ ਫਿਰ ਕੇ ਗਿਆ। ਅੱਛਾ। ਹੋਰ ਕੋਈ ਇਸ ਪਿੰਡ 'ਚ ਸਿੱਖ ਰਹਿੰਦੇ ਸੀ? ਕੋਈ ਪਤਾ ਹੈ ਉਹਨਾਂ ਦੇ ਕੋਈ ਨਾਵਾਂ ਦਾ? ਕੋਈ ਨਹੀਂ ਪਤਾ? ਤੁਸੀਂ ਜਦੋਂ ਆ ਕੇ ਇੱਥੇ ਬੈਠੇ ਉਦੋਂ ਮੁਸਲਮਾਨ ਹੀ ਬੈਠੇ ਸੀਗੇ? ਮੁਸਲਮਾਨ ਨੇ ਪਿੰਡ ਬੇਲਾ ਸੀਗਾ ਜਦੋਂ ਅਸੀਂ ਆਏ। ਘਰ ਤਾਂ ਬਣੇ ਹੋਣੇ ਆ? ਘਰ ਤਾਂ ਬਣੇ ਹੋਏ ਤੇ। ਅੱਛਾ। ਘਰ ਬਣੇ ਹੋਏ ਤੇ। ਕੁਛ ਲੱਭਾ ਮਾਲ ਪਾਣੀ ਵੀ ਕਿ ਨਹੀਂ? ਨਾ ਨਾ, ਖਾਲੀ ਹੋਏ ਸੀ? ਖਾਲੀ ਹੋਏ ਤੇ ਲੁੱਟ ਖੋ ਕੇ ਬਾਹਰਲੇ ਪਿੰਡਾਂ ਵਾਲੇ ਲੱਗੇ ਤੇ। ਘਰ ਜਿਹੜੇ ਤੇ ਐਵੇਂ ਥੋੜਾ ਜਿਹਾ ਤੇ ਛੋਟਾ ਜਿਹਾ ਪਿੰਡ ਤਾਂ। ਅੱਛਾ। ਆ ਕੇ ਜੰਦੇ ਜੁੰਦੇ ਭੰਨ ਕੇ ਅੰਦਰ ਵੜ ਗਏ। ਅੱਛਾ। ਹੁਣ ਇਸ ਪਿੰਡ 'ਚ ਕਿਹੜੀ ਕਿਹੜੀ ਬਰਾਦਰੀ ਬੈਠੀ ਆ? ਇੱਥੇ ਬੈਠੇ ਗੁੱਜਰ ਰਾਹੀਂ। ਅੱਛਾ। ਤੇ ਹੋਈ ਡੋਗਰਾਂ ਦੇ ਦੋ ਘਰ। ਡੋਗਰਾਂ ਦੇ ਦੋ ਘਰ ਆ। ਤੇ ਲੰਬੜਦਾਰ ਜੱਟ ਆ ਕਿ ਗੁੱਜਰ ਆ? ਲੰਬੜਦਾਰ ਦੋਵੇਂ ਗੁੱਜਰ। ਦੋਵੇਂ ਗੁੱਜਰ ਆ? ਲੁਧਿਆਣੇ। ਠੀਕ, ਲੁਧਿਆਣੀਏ ਆ। ਠੀਕ। ਬਾਬਾ ਜੀ ਤੁਹਾਡਾ ਹੁਣ ਦਿਲ ਕਰਦਾ ਵੀ ਜੇ ਕਿਤੇ ਮੌਕਾ ਮਿਲੇ ਤਾਂ ਆਪਣਾ ਜਾ ਕੇ ਪਿੰਡ ਪੁੰਡ ਦੇਖੀਏ? ਹਾਏ ਤੂੰ ਮੌਕੇ ਦਿਲ ਛੱਡ ਗਿਆ। ਮੈਂ ਤਾਂ ਕਹਿੰਦਾ ਕੋਈ ਹੁਣ ਕਹੇ ਵੀ ਚੱਲ ਤਾਂ ਹੁਣ ਚੱਲ ਪਈਏ। ਪੱਕੇ ਹੀ? ਲੈ ਹੱਦ ਹੋ ਗਈ ਹੈ। ਹਾਂ। ਪੱਕੇ 16 ਮੁਸਲਮਾਨ ਰਹਿੰਦਾ ਉੱਥੇ। ਹਾਂ, ਯਾਨੀ ਤੁਹਾਨੂੰ ਭੁੱਲਿਆ ਨਹੀਂ ਇਲਾਕਾ ਉਹ? ਨਹੀਂ, ਇਲਾਕਾ ਭੁੱਲਣ ਵਾਲਾ। ਅੱਛਾ। ਕਦੇ ਖਾਬ ਖੂਬ 'ਚ ਵੀ ਆਇਆ? ਬੜਾ। ਅੱਛਾ। ਬੜਾ। ਕੀ ਆਂਦਾ ਖਾਬ 'ਚ? ਖਾਬ ਵਿੱਚ ਇਹੋ ਆਉਂਦਾ ਜਿੱਥੇ ਅਸੀਂ ਬੈਠੇ ਗੀਤ ਗਾਉਂਦੇ ਆ ਜਾਂ ਜਿੱਥੇ ਅਸੀਂ ਖੇਡਦੇ ਆ। ਹਾਂ। ਜਾਂ ਜੋ ਕੰਮ ਕਰਦੇ ਆ ਉਹ। ਹਾਏ ਬੜੀਆਂ ਯਾਦਾਂ ਆਉਂਦੀਆਂ ਹੈ। ਹਾਂ, ਯਾਦਾਂ ਆਉਂਦੀਆਂ। ਚਲੋ ਕਿਤੇ ਅੱਲਾ ਕਰੇ ਸਬੱਬ ਬਣ ਜਾਵੇ, ਹੋ ਸਕਦਾ। ਆਹ ਜੀ ਕਿਤੇ ਅੱਲਾ ਅੱਛਾ। ਆਹੋ ਵੀ ਤੁਹਾਨੂੰ ਉੱਥੋਂ ਕੋਈ ਬੰਦਾ ਕਹਿ ਹੀ ਦੇਵੇ ਵੀ ਚੱਲ ਬਾਬਾ ਆ ਜਾ ਆਪਣਾ ਪਿੰਡ ਦੇਖ ਲਾ। ਪਿੰਡ ਕੋ ਦੂਰ ਤਾਂ ਨਹੀਂ ਆ, ਅੰਮ੍ਰਿਤਸਰ ਹੈ ਨਾਲ। ਇਹ ਜਲੰਧਰ ਨਿਕਲਦਾ ਇਸ਼ਾਰ ਪਤਾ। ਹੁਣ ਇਹ ਪਾਬੰਦੀ ਹੈ ਨਾ। ਪਾਬੰਦੀ ਹੋ ਜਾਣੀ, ਕੋਈ ਨਹੀਂ, ਅੱਲਾ ਕਰੇ ਹੋ ਜਾਣੀ ਹੈ ਠੀਕ ਹੋਣੇ। ਲੋਕ ਜਦੋਂ ਇੱਕ ਦੂਜੇ ਨੂੰ ਪਿਆਰ ਕਰਨ ਲੱਗ ਪੈਣ ਤਾਂ ਫਿਰ ਰੁਕਾਵਟਾਂ ਖਤਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਹੁੰਦੀਆਂ। ਹੁਣ ਤਾਂ ਉਹ ਪਿਆਰ ਕਰਦੇ ਆ। ਹਾਂ ਵੀ ਅਸੀਂ ਉਹ ਚੰਗੇ ਸੀਗੇ, ਸਾਡੇ ਕੋਲ ਚੰਗੇ ਸੀਗੇ ਹੈ। ਦੇਖ ਲਓ ਜੀ, ਪਿਆਰ ਕਰਦੇ ਉੱਠੋਂ ਫਿਰ ਉੱਠ ਕੇ ਆਉਣਾ ਪੈ ਗਿਆ ਯਕਦਮ। ਬਿਲਕੁਲ ਜੀ। ਹਾਂ, ਇਹ ਤਾਂ ਕਿਹਦਾ ਦਿਲ ਕਰਦਾ ਆਪਣਾ ਘਰ ਛੱਡਣ? ਇਹ ਰਾਤ ਨੂੰ ਮੁੰਡਿਆਂ ਨੇ ਇਹ ਵੇਲੇ ਨਾਰੇ ਮਾਰੇ ਤੇ ਵੀ ਸਾਨੂੰ ਨਾ ਸਾਡਾ ਪਾਕਿਸਤਾਨ 5 ਜ਼ਿਲ੍ਹੇ ਬਣ ਗਿਆ। ਹਾਂ। ਸਵੇਰ ਨੂੰ ਹਿੰਦੂਆਂ ਨੇ ਮੁੰਡਿਆਂ ਨੇ ਨਾਰੇ ਮਾਰੇ ਵੀ ਸਾਡੇ ਅਸੀਂ ਇਹ ਪਾਕਿਸਤਾਨ ਨਾ ਹਿੰਦੁਸਤਾਨ ਬਣ ਗਿਆ। ਹਾਂ। ਉਹ ਫਲੋਰ ਦਾ ਬੰਨਾ ਲਾਹੌਰ ਬਣਾਤਾ। ਅੱਛਾ। ਰਗੜ ਦਿੱਤਾ ਸਾਨੂੰ 5 ਜ਼ਿਲ੍ਹੇ। ਮੁਸਲਮਾਨ ਰਿਸ਼ਵਤ ਖਾਨ ਦਾ ਹੈਗਾ। ਪੈਸੇ ਖਾਦੇ, ਫਲੋਰ ਦਾ ਲਾਹੌਰ ਬਣ ਗਿਆ ਰਾਤ 'ਚ। ਰਾਤੋਂ ਰਾਤ। ਬਾਬਾ ਜੀ ਮੈਨੂੰ ਇਹ ਦੱਸੋ ਵੀ ਹੁਣ ਐਂਡ ਤੇ ਤੁਸੀਂ ਕੀ ਆਪਣੇ ਦੋਵਾਂ ਮੁਲਕਾਂ ਦੀ ਆਵਾਮ ਨੂੰ ਪੈਗਾਮ ਦੇਣਾ ਚਾਹੁੰਦੇ ਹੋ? ਅਸੀਂ ਤੇ ਕਹਿੰਦੇ ਆਪਣੇ ਅਮਨ ਨਾਲ ਰਹਿਣ, ਪਿਆਰ ਨਾਲ ਰਹਿਣ। ਅੱਛਾ, ਬਹੁਤ ਚੰਗੀ ਗੱਲ ਹੈ ਜੀ। ਆਪਣੀ ਚੰਗੀ ਜ਼ਿੰਦਗੀ ਗੁਜ਼ਾਰਨ। ਹਾਂ, ਪਿਆਰ ਮੁਹੱਬਤ ਕਰਨ ਇੱਕ ਦੂਜੇ ਨਾਲ। ਪਿਆਰ ਮੁਹੱਬਤ ਕਰਨ, ਅਸੀਂ ਤਾਂ ਟੁੱਟੇ ਜਾਣਾ। ਹਾਂ, ਸੱਚੀ ਗੱਲ ਹੈ ਜੀ। ਆਪਣੇ ਮੁਹੱਬਤ ਨਾਲ ਰਹਿਣ, ਭੈਣ ਭਾਈ ਆਂਢ ਗੁਆਂਢ ਪਿੰਡਾਂ 'ਚ ਮਿਲਣ ਗਿਲਣ, ਆਪਣੇ ਸਕੂਨ ਨਾਲ ਰਹਿਣ। ਯਾਨੀ ਤੁਹਾਡਾ ਮਕਸਦ ਹੈ ਕਿ ਪਿਆਰ ਮੁਹੱਬਤ ਜਿਹੜਾ ਨਾ ਇਹੀ ਹੋਣਾ ਚਾਹੀਦਾ, ਇਹਦੇ ਨਾਲ ਹੀ ਬੰਦਾ ਲਾਗੇ ਇੱਕ ਦੂਜੇ ਦੇ ਹੋ ਸਕਦਾ ਹੈ। ਬਿਲਕੁਲ ਜੀ, ਬਿਲਕੁਲ। ਹਾਂ, ਬਾਕੀ ਗੁੱਸੇ ਨਾਰਾਜ਼ਗੀਆਂ ਜਿਹੜੀਆਂ ਉਹ ਤਾਂ ਵੱਖਰੀਆਂ ਹੁੰਦੀਆਂ, ਉਹ ਤਾਂ ਬੰਦੇ ਦੇ ਇੱਕ ਜਗ੍ਹਾ ਰਹਿੰਦੇ ਹੋ ਹੀ ਜਾਂਦੀਆਂ, ਕੋਈ ਐਸੀ ਗੱਲ ਨਹੀਂ। ਬਿਲਕੁਲ, ਉਹ ਹੋ ਜਾਂਦੀਆਂ। ਠੀਕ ਆ ਬਾਬਾ ਜੀ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਟਾਈਮ ਦਿੱਤਾ। ਬਹੁਤ ਸੋਹਣੀਆਂ ਗੱਲਾਂ ਹੋਈਆਂ ਤੁਹਾਡੇ ਨਾਲ, ਔਰ ਅਸੀਂ ਉਮੀਦ ਕਰਦੇ ਹਾਂ ਕਿ ਕੋਈ ਨਾ ਕੋਈ ਬੰਦਾ ਐਸਾ ਮਿਲੇਗਾ ਕਿ ਜਿਹੜਾ ਤੁਹਾਨੂੰ ਕੁਛ ਨਹੀਂ ਤਾਂ ਤੁਹਾਡੇ ਪਿੰਡ ਦੀਆਂ ਤਸਵੀਰਾਂ ਤਾਂ ਸੈਂਡ ਕਰ ਸਕਦਾ ਹੈ ਨਾ। ਤੁਸੀਂ ਆਪਣੇ ਚਲੋ ਪਿੰਡ ਨੂੰ ਦੇਖ ਕੇ ਆਪਣੀਆਂ ਤਸਵੀਰਾਂ ਆਪਣੀਆਂ ਕੋਈ ਯਾਦਾਂ ਤਾਜ਼ੀਆਂ ਹੋ ਜਾਣਗੀਆਂ, ਕੋਈ ਬੰਦੇ ਦੇ ਜ਼ਿਹਨ 'ਚ ਨਕਸ਼ੇ ਸਾਹਮਣੇ ਆ ਜਾਂਦੇ ਵੀ ਆਹ ਤਾਂ ਜੀ ਸਾਡੇ ਵਾਲੀ ਰੂਹ ਤਾਜ਼ਾ ਹੋ ਜਾਂਦਾ ਹੈ ਜੀ। ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ ਜੀ। ਅੱਲਾਹ ਹਾਫਿਜ਼ ਜੀ।